ਐਡਵੋਕੇਟ ਧਾਮੀ ਹੁਣਾਂ ਦਾ ਬਿਆਨ ਆਇਆ, ਕਹਿੰਦੇ ਵੀ ਸਾਕਾ ਨੀਲਾ ਤਾਰਾਂ ਤੋਂ ਬਾਅਦ ਪਹਿਲੀ ਵਾਰ ਇੰਨੀ ਸਖਤ ਸੁਰੱਖਿਆ ਪ੍ਰਬੰਧ ਹੋਏ ਨੇ। ਓਵਰਆਲ ਇਹ ਸਾਰੇ ਦੇ ਚੱਲਦਿਆਂ ਸੰਗਤਾਂ ਦਾ ਉਤਸ਼ਾਹ ਕਿੱਦਾਂ ਰਿਹਾ ਪ੍ਰੋਗਰਾਮਾਂ ਨੂੰ ਲੈ ਕੇ? ਨਹੀਂ ਦੇਖੋ, ਠੀਕ ਸੀਗਾ। ਮੈਂ ਆਪ ਤੇ ਨਹੀਂ ਗਿਆ, ਤੇ ਦੱਸਦੇ ਸਨ ਉਧਰ ਦੇ ਕੁਝ ਨੇੜਲੇ ਸੱਜਣ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ ਕਿ ਠੀਕ ਸੀਗਾ। ਹਾਂ, ਅੱਗੇ ਨਾਲੋਂ ਥੋੜਾ ਫਰਕ ਸੀਗਾ ਸੰਗਤ ਦੀ ਆਮਦ ਦੇ ਵਿੱਚ, ਥੋੜਾ ਫਰਕ ਸੀ। ਉਹਦੇ ਕਈ ਕਾਰਨ ਹੋ ਸਕਦੇ ਨੇ। ਵੈਸੇ ਉਹਦੇ ਚ ਕੋਈ ਮਾਹੌਲ ਦਾ ਕੋਈ ਵੱਡਾ ਮੈਨੂੰ ਲੱਗਦਾ ਮੁੱਦਾ ਨਹੀਂ ਹੈ, ਕਿਉਂਕਿ ਉਹਦੇ ਚ ਇੱਕ ਤੇ ਨੁਕਸਾਨ ਇਸ ਏਰੀਏ ਚ ਹੋ ਗਿਆ ਖਾਸਾ। ਫਿਰ ਤੁਸੀਂ ਦੇਖਿਆ ਹੋਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਝਗੜਾ ਹੋਇਆ ਸੀਗਾ, ਜਿਹਦੇ ਚ ਇੱਕ ਨਿਹੰਗ ਸਿੰਘ ਦਾ ਕਤਲ ਹੋ ਗਿਆ ਸੀਗਾ ਜੀ। ਤੇ ਕੁਝ ਮਾਹੌਲ ਜਿਹੜਾ ਇਹ ਕੁਝ ਵਜ੍ਹਾ ਹੈਗੀਆਂ ਨੇ ਜਿਹਦੇ ਕਰਕੇ ਹੋ ਸਕਦਾ ਹੈ ਕਿ ਕੁਝ ਸੰਗਤ ਦੀ ਆਮਦ ਦੇ ਵਿੱਚ ਥੋੜੀ ਘਾਟ ਰਹੀ ਹੋਵੇ। ਪਰ ਹਰਸ਼ ਉਲਾਸ, ਉਤਸ਼ਾਹ, ਉਹ ਜੋਸ਼, ਉਹਦੇ ਚ ਕੋਈ ਕਮੀ ਨਹੀਂ ਆਉਂਦੀ। ਹਾਲਾਂਕਿ ਦੇਖੋ, ਇਸ ਗੱਲ ਦੀ ਸਾਰਿਆਂ ਨੇ ਸ਼ਿਕਾਇਤ ਕੀਤੀ ਤੇ ਆਪਾਂ ਵੀ ਪਿਛਲੇ 2 ਦਿਨਾਂ ਤੋਂ ਗੱਲ ਕਰਦੇ ਪਏ ਆ ਕਿ ਉੱਥੇ ਜਿਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਗਿਆ। ਅੱਜ ਵੀ ਦੱਸਦੇ ਆ ਕਿ ਤਲਾਸ਼ੀਆਂ ਹੋ ਰਹੀਆਂ ਸਨ, ਜਗ੍ਹਾ ਜਗ੍ਹਾ ਚੈਕਿੰਗ ਹੋ ਰਹੀ ਸੀਗੀ, ਬਹੁਤ ਜ਼ਿਆਦਾ ਪੁੱਛਗਿੱਛ ਹੋ ਰਹੀ ਸੀਗੀ, ਜਿਹੜੇ ਵੀ ਖਾਸ ਤੌਰ ਤੇ ਗੁਰਸਿੱਖ ਨੌਜਵਾਨ ਸਨ। ਤਾਂ ਇਹ ਚੀਜ਼ ਜਿਹੜੀ ਆ ਉਹ ਹੈਗੀ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇੱਥੋਂ ਤੱਕ ਕਿ ਮੈਂ ਖੁਦ ਇੱਕ ਪੁਲਿਸ ਵਾਲਿਆਂ ਦੇ ਗਰੁੱਪ ਦੇ ਵਿੱਚ, ਹਾਲਾਂਕਿ ਫੋਟੋ ਤੇ ਚਲੋ ਗਾ ਨਹੀਂ ਮਿਲਦੀ ਹੁੰਦੀ, ਉੱਥੇ ਦੇਖਿਆ, ਮੈਨੂੰ ਦਿਖਾਇਆ ਕਿਸੇ ਨੇ ਕਿ ਅੰਦਰ ਤੱਕ ਪੁਲਿਸ ਲੱਗੀ ਹੋਈ ਸੀ। ਉਹਨਾਂ ਨੇ ਕਿਹਾ ਕਿ ਸਾਡੇ ਮੁਲਾਜ਼ਮ ਨੇ। ਤਾਂ ਮਤਲਬ ਕਿ ਇਹਦੇ ਤੇ ਇਤਰਾਜ਼ ਵੀ ਹੋਇਆ ਕਿ ਜਿਹੜੇ ਸਾਦੇ ਵਰਦੀਆਂ ਦੇ ਵਿੱਚ ਤੁਸੀਂ ਸਾਦੇ ਕੱਪੜਿਆਂ ਚ ਤੁਸੀਂ ਉੱਥੇ ਲਾਏ ਨੇ ਪੁਲਿਸ ਵਾਲੇ, ਉਹਨਾਂ ਨੂੰ ਬਾਹਰ ਕਰੋ। ਪਰ ਬਾਵਜੂਦ ਇਸ ਤੇ ਚਲੋ ਇਹ ਦਿਨ, ਇਹ ਦਿਹਾੜਾ ਜਿਹੜਾ ਉਹ ਬੀਤ ਗਿਆ। ਖੈਰ, ਇਹ ਸਟੇਟਮੈਂਟ ਜਿਹੜੀ ਹੈ ਧਾਮੀ ਸਾਹਿਬ ਦੀ ਆਈ ਹੈ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਪਹਿਲੀ ਵਾਰ ਇੰਨੇ ਸਖਤ ਸੁਰੱਖਿਆ ਪ੍ਰਬੰਧ ਅਸਾਂ ਵੇਖੇ ਆ। ਤੇ ਇਹ ਤੇ ਵਾਕਿਆ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਪਰਿੰਦੇ ਨੂੰ ਪਰ ਨਹੀਂ ਮਾਰਨ ਦੇਵਾਂਗੇ। ਪਤਾ ਨਹੀਂ ਇਹ ਕਿਸ ਤਰ੍ਹਾਂ ਦੀ ਵਰਡਿੰਗ ਸੀਗੀ। ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਪੰਜਾਬ ਪੁਲਿਸ ਨੇ ਡਿਨਾਈ ਕੀਤਾ ਕਿ 144 ਨਹੀਂ ਲੱਗੀ, ਜਦ ਕਿ ਪ੍ਰਸ਼ਾਸਕੀ ਅਧਿਕਾਰੀਆਂ ਦਾ ਨੋਟ ਜਿਹੜਾ ਹੈ, ਉਹ ਪੱਤਰ ਹੈ ਜਿਹੜਾ, ਉਹ ਵਾਇਰਲ ਹੈ। ਤਾਂ ਜਿਨ੍ਹਾਂ ਨੂੰ ਹੁਣ ਇਹ ਨਹੀਂ ਪਤਾ ਕਿ ਉੱਥੇ ਜਿੱਥੇ ਹਜ਼ਾਰਾਂ ਲੱਖਾਂ ਦੀ ਆਮਦ ਜਿਹੜੀ ਹੈ ਤੈਅ ਹੋਵੇ ਤਾਂ ਉੱਥੇ 144 ਦੀ ਕੀ ਅਹਿਮੀਅਤ ਹੁੰਦੀ ਹੈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ। ਤਾਂ ਖੈਰ, ਜੇ ਆਪਾਂ ਗੱਲ ਕਰੀਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ, ਤਾਂ ਇਹਨਾਂ ਨੇ ਵੀ ਅੱਜ ਸੰਦੇਸ਼ ਦਿੱਤਾ ਤੇ ਇਹਨਾਂ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ, ਉਹ ਪਰੰਪਰਾਵਾਂ ਦੀਆਂ ਗੱਲਾਂ ਕੀਤੀਆਂ। ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਸ਼ਸਤਰਧਾਰੀ ਹੋਵੋ, ਅੰਮ੍ਰਿਤਪਾਨ ਕਰੋ, ਕਿਉਂਕਿ ਗੁਰੂ ਸਾਹਿਬ ਦੀ ਇਹੋ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਧੀਆਂ ਪੁੱਤ ਉਹਨਾਂ ਵਰਗੇ ਹੋਣ। ਤਾਂ ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਤਕਰੀਰ ਕੀਤੀ ਹੈ। ਤਾਂ ਅੱਜ ਦਾ ਦਿਨ ਜਿਹੜਾ ਉਹ ਏਦਾਂ ਬੀਤ ਗਿਆ। ਤੇ ਸਿਮਰਨਜੀਤ ਸਿੰਘ ਮਾਨ ਲਖਾ ਸਦਾਨਾ ਇਹ ਵੀ ਆਏ ਹੋਏ ਸਨ, ਹੋਰ ਪੰਥਕ ਜਥੇਬੰਦੀਆਂ ਦੇ ਬੰਦੇ ਉੱਥੇ ਪਹੁੰਚੇ ਹੋਏ ਸਨ। ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਬਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਰੈਂਡਰ ਕਰਨਾ ਚਾਹੀਦਾ ਕਿ ਨਹੀਂ, ਤਾਂ ਉਹ ਕਹਿੰਦੇ ਕਿ ਸਿੱਖ ਕਦੇ ਸਰੈਂਡਰ ਨਹੀਂ ਕਰਦਾ, ਨਹੀਂ ਕਰਨਾ ਚਾਹੀਦਾ। ਮਤਲਬ ਤਾਂ ਉਹ ਜਥੇਦਾਰ ਸਾਹਿਬ ਤੋਂ ਉਲਟ ਬੋਲ ਕੇ ਗਏ ਨੇ। ਤਾਂ ਇਹ ਸਾਰੀ ਸੂਰਤ ਹਾਲ ਸੀਗੀ ਅੱਜ ਦੇ ਦਿਨ ਦੀ। ਤਾਂ ਵਿਸਾਖੀ ਦਾ ਦਿਨ ਜਿਹੜਾ ਸੀਗਾ ਉਹਦੇ ਬਾਰੇ ਇਹਨਾਂ ਨੇ ਬਹੁਤ ਜ਼ਿਆਦਾ ਸਖਤਾਈ ਕਰੜਾਈ ਕੀਤੀ ਹੋਈ ਸੀਗੀ। ਖੈਰ, ਸੁੱਖ ਸੁੱਖਾਂ ਨਾਲ ਸਾਰਾ ਕੁਝ ਜਿਹੜਾ ਇੱਕ ਵਾਰੀ ਬੀਤ ਗਿਆ ਜੀ। ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਵੀ ਪੰਜਾਬ ਦੇ ਸ਼ਾਂਤ ਪਾਣੀਆਂ 'ਚ ਪੱਥਰ ਮਾਰਿਆ ਜਾ ਰਿਹਾ ਆ, ਸੋ ਇਹ ਮਾਹੌਲ ਨੂੰ ਦਿਖਾਇਆ ਜਿਹੜਾ ਜਾ ਰਿਹਾ ਹੈ, ਉਸ ਨੂੰ ਲੈ ਕੇ ਹੀ ਉਹਨਾਂ ਦੀ ਇਹ ਟਿੱਪਣੀ ਦੇਖ ਸਕਦੇ ਆ। ਨਹੀਂ ਦੇਖੋ, ਉਹਨਾਂ ਨੇ ਇਹ ਗੱਲਾਂ ਤਾਂ ਦੁਹਰਾਈਆਂ ਨੇ। ਉਹ ਇਹਦਾ ਸੰਦਰਭੀਕਰਨ ਉਹਨਾਂ ਦਾ ਇੱਕ ਵੱਖਰਾ ਹੈ। ਕਹਿੰਦੇ ਕਿ ਕਈ ਵਾਰ ਸ਼ਾਂਤ ਪਾਣੀਆਂ 'ਚ ਖੁਦ ਹੀ ਹਲਚਲ ਪੈਦਾ ਕੀਤੀ ਜਾਂਦੀ ਹੈ। ਤਾਂ ਮਤਲਬ ਇਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਗੜਬੜ ਨਹੀਂ ਹੈਗੀ, ਕੋਈ ਐਸੀ ਕੋਈ ਇਨਸਰਜੈਂਸੀ ਨਹੀਂ ਹੈਗੀ, ਪਰ ਕਈ ਵਾਰ ਦਿਖਾਇਆ ਜਾਂਦਾ ਜਾਣਬੁੱਝ ਕੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ, ਜਿਹੜੀ ਕਿ ਕਹਿ ਲਓ ਕਿ ਰੈਪੀਟੀਸ਼ਨ ਹੀ ਹੈ। ਅੱਗੇ ਵੀ ਵਾਰ-ਵਾਰ ਉਹ ਕਹਿ ਰਹੇ ਨੇ, ਉਹ ਵਾਰ-ਵਾਰ ਜਦੋਂ ਵੀ ਬੋਲਦੇ। ਜੀ, ਜੀ। ਤੇ ਮਿੰਟੂ ਜੀ, ਕੱਲ ਜਦੋਂ ਆਪਾਂ ਦੇਖ ਰਹੇ ਸੀਗੇ ਵੀ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਤੇ ਹੋਰ ਇਲਾਕਿਆਂ 'ਚ ਛਾਪੇਮਾਰੀ ਚੱਲ ਰਹੀ ਸੀ, ਵਿੱਚੇ ਹੀ ਕਨਸੋਹਾਂ ਜਾਂ ਗੱਲਾਂ ਏਦਾਂ ਸੀਗੀਆਂ ਵੀ ਵਿੱਕੀ ਅੰਮ੍ਰਿਤਪਾਲ ਇੱਧਰ ਆ ਸਕਦਾ ਆ ਜਾਂ ਇੱਧਰ ਸਰੈਂਡਰ ਕਰੂਗਾ, ਏਦਾਂ ਦੀ ਕੋਈ ਚੀਜ਼ ਤਾਂ ਨਹੀਂ ਉੱਥੇ ਨਜ਼ਰ ਆਈ? ਨਹੀਂ, ਐਸੀ ਕੋਈ ਨਹੀਂ, ਹੁਣ ਤੱਕ ਤਾਂ ਕੋਈ ਨਜ਼ਰ ਨਹੀਂ ਆਈ, ਕੋਈ ਖਬਰ ਨਹੀਂ ਆਈ। ਤੇ ਬਾਕੀ ਇਹ ਸਰਗਰਮੀ ਤਾਂ ਫਿਰ ਹੁੰਦੀ ਆ, ਜਿਵੇਂ ਮੈਂ ਕੱਲ ਹੀ ਗੱਲ ਦੱਸੀ ਸੀਗੀ ਤੁਹਾਨੂੰ ਕਿ ਜਿੱਥੇ ਵੀ ਇਹਨਾਂ ਨੂੰ ਇਨਪੁਟ ਮਿਲਦੀ ਹੈ ਉੱਥੇ ਇਹਨਾਂ ਦੀ ਸਰਗਰਮੀ ਵੇਖਣ ਨੂੰ ਮਿਲਦੀ ਆ। ਪਰ ਜਿਹੜੀ ਇੱਕ ਗੱਲ ਜੋੜੀ ਜਾ ਰਹੀ ਸੀਗੀ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਇੱਥੇ ਆ ਸਕਦਾ ਹੈ,
ਤਾਂ ਇਹਨਾਂ ਨੇ ਉਹਦੀ ਤਿਆਰੀ ਕੀਤੀ ਹੋਈ ਸੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੂੰ।